बिस्मिल्लाहिर्रहमानिर्रहीम अल्लाहुम्मा सल्ली अला मुहम्मद व अला आलि मुहम्मद। अस्सलाम वालेकुम सारे दोस्तां नूं, मेरे सज्जनां नूं, प्यारिਆਂ ਨੂੰ ਵੀਰਾਂ ਨੂੰ। ਤੇ ਉਮੀਦ ਕਰਨੇ ਆ ਕਿ ਸਾਰੇ ਖੈਰ ਆਫੀਅਤ ਨਾਲ ਹੋਵੋਗੇ ਤੇ ਅਸੀਂ ਵੀ ਅੱਲਾ ਦੇ ਕਰਮੋ ਫਜ਼ਲ ਦੇ ਨਾਲ ਤੇ ਤੁਹਾਡੀਆਂ ਦੁਆਵਾਂ ਨਾਲ ਅੱਜ ਦੇ ਨਵੇਂ ਵਲੌਗ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਤੇ ਅੱਜ ਅਸੀਂ ਤੁਹਾਨੂੰ ਅੱਜ ਦਾ ਵਲੌਗ ਕਰਨੇ ਆ ਜੀ ਸ਼ੁਰੂ। ਤੇ ਅੱਜ ਜਨਾਬ ਅਸੀਂ ਵਹਾਨੇ ਆ ਕਿ ਪਿੰਡਾਂ 'ਚ ਕਿਸ ਤਰ੍ਹਾਂ ਹੁੰਦਾ ਹੈ, ਕੀ ਕਿੰਨਾ ਪੈਲੀਆਂ 'ਚ ਕਣਕ ਬੀਜੀ ਗਈ ਹੈ ਤੇ ਜਨਾਬ ਸਪਰੇਅ ਹੋਣ ਲਈ ਦੀ ਜੇ ਇੱਥੇ ਕਣਕ ਨੂੰ। ਠੀਕ ਹੈ ਜੀ, ਇਹ ਭਾਈ ਹੋਰੀ ਸਪਰੇਅ ਕਰਨ ਦੇ ਨੇ ਤੁਹਾਡੇ ਸਾਹਮਣੇ। ਤੇ ਇਹਨਾਂ ਨੂੰ ਪੁੱਛਣੇ ਆ ਮਜ਼ੀਦ ਕਿ ਕਾਹਦੇ ਵਾਸਤੇ ਕਰਨ ਦੇ ਨੇ ਸਪਰੇਅ। ਵੇਖ ਲਓ ਕਿੰਨੀ ਅੱਛੀ ਗੰਦਮ ਹੈ ਮਾਸ਼ਾਅੱਲਾ। ਤੇ ਇਸ ਟਾਈਮ ਜਿਹੜੀਆਂ ਬਾਰਿਸ਼ ਦੀ ਬਹੁਤ ਜ਼ਰੂਰਤ ਹੈ ਕਣਕਾਂ ਨੂੰ, ਫਸਲਾਂ ਨੂੰ, ਇਨਸਾਨਾਂ ਨੂੰ ਵੀ, ਕਿਉਂਕਿ ਬਿਮਾਰੀਆਂ ਬਹੁਤ ਜ਼ਿਆਦਾ ਨੇ। ਬੱਚਿਆਂ ਨੂੰ ਠੰਡ ਲੱਗਣ ਦੀ ਹੈ, ਲੋਕ ਬਿਮਾਰ ਹੋਣ ਦੇ ਨੇ, ਬੁਖਾਰ ਹੋਣ ਦੇ ਨੇ, ਨਜ਼ਲੇ ਜ਼ੁਕਾਮ, ਗਲੇ ਖਰਾਬ। ਤੇ ਬਾਰਿਸ਼ ਪੈ ਜਾਏਗੀ ਨਾ ਤੇ ਮੌਸਮ ਜ਼ਰਾ ਸਾਫ਼ ਹੋ ਜਾਏਗਾ ਤੇ ਕਣਕਾਂ ਵੀ ਅੱਛੀਆਂ ਹੋ ਜਾਣਗੀਆਂ, ਫਸਲਾਂ ਅੱਛੀਆਂ ਹੋ ਜਾਣਗੀਆਂ। ਮਜ਼ੀਦ ਉਹ ਭਾਈ ਹੋਰੀ ਹੁਣ ਦੂਰ ਜਾ ਰਹੇ ਨੇ ਸਾਡੇ ਤੋਂ, ਜ਼ਰਾ ਉਧਰੋਂ ਚੱਕਰ ਲਾ ਕੇ ਆਉਂਦੇ ਨੇ ਤੇ ਉਹਨਾਂ ਨੂੰ ਪੁੱਛਣੇ ਆ ਕਿ ਕਾਹਦੀ ਸਪਰੇਅ ਕਰਨ ਦੇ ਨੇ ਕਣਕ ਨੂੰ। ਠੀਕ ਹੈ ਜੀ, ਤੇ ਨਾਲ ਤੁਹਾਨੂੰ ਅੱਜ ਅਸੀਂ ਆਪਣੀ ਵਿਖਾਉਂਦੇ ਹਾਂ ਕਿ ਅਸੀਂ ਕਿੰਨੀ ਕਣਕ ਬੀਜੀ ਹੈ, ਆਪਣੀ ਪੈਲੀਆਂ 'ਚ ਗੰਦਮ ਕਿੰਨੀ ਬੀਜੀ ਹੈ, ਉਹਦਾ ਵੀ ਵਿਜ਼ਿਟ ਕਰਾਉਂਦੇ ਹਾਂ। ਠੀਕ ਹੈ ਜੀ, ਤੇ ਤੁਸੀਂ ਨਾਲ ਹੀ ਰਹਿਣਾ ਸਾਡੇ ਤੇ ਸਾਡੀ ਵੀਡੀਓ ਨੂੰ ਵੇਖਣਾ, ਲਾਈਕ ਕਰਨਾ, ਸ਼ੇਅਰ ਕਰਨਾ ਆਪਣੇ ਦੋਸਤਾਂ ਦੇ ਨਾਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਤੁਹਾਡੇ ਤਾਮਨ ਦੀ ਬਹੁਤ ਜ਼ਰੂਰਤ ਹੈ ਸਾਨੂੰ। ਠੀਕ ਹੈ ਜੀ, ਇਹ ਵੇਖੋ ਗੰਦਮ ਨੂੰ ਸਪਰੇਅ ਹੋਣ ਦੀ ਜੇ। ਤੇ ਮਜ਼ੀਦ ਉਹ ਭਾਈ ਹੋਰੀ ਆਣ ਡੇ ਨੇ ਸਾਡੇ ਨਜ਼ਦੀਕ, ਉਹ ਜੂੰ ਹੀ ਆਉਂਦੇ ਨੇ ਤੇ ਫਿਰ ਉਹਨਾਂ ਨਾਲ ਕਰਨੇ ਆ ਗੱਲ, ਉਹਨਾਂ ਨੂੰ ਪੁੱਛਣੇ ਆ ਕਾਹਦੀ ਸਪਰੇਅ ਕਰਨ ਦੇ ਨੇ ਗੰਦਮ ਨੂੰ। ਠੀਕ ਹੈ ਜੀ, ਲਓ ਜੀ ਇਹ ਭਾਈ ਹੋਰੀ ਨਜ਼ਦੀਕ ਆ ਗਏ ਨੇ ਸਾਡੇ, ਉਹਨਾਂ ਨੂੰ ਪੁੱਛਣੇ ਆ ਕਾਹਦੀ ਗੰਦਮ ਸਪਰੇਅ ਕਰਨ ਦੇ। अस्सलाम वालेकुम जी, ਕਾਹਦੀ ਸਪਰੇਅ ਕਰਨ ਦੇ? ਇਹ ਸਪਰੇਅ ਹੈਗੀ ਹੈ ਜੜੀ ਬੂਟੀ ਦੀ। ਜੜੀ ਬੂਟੀ ਦੀ? ਠੀਕ ਹੋ ਗਿਆ ਜੀ, ਠੀਕ ਹੋ ਗਿਆ। ਇਹ ਜੀ ਜੜੀ ਬੂਟੀ ਦੀ ਸਪਰੇਅ ਕਰਨ ਦੇ ਨੇ ਗੰਦਮ ਨੂੰ। ਠੀਕ ਹੈ ਜੀ, ਕਿਉਂਕਿ ਜੜੀਆਂ ਬੂਟੀਆਂ ਬੜੀਆਂ ਹੋ ਜਾਂਦੀਆਂ ਨੇ ਕਣਕ ਦੇ ਵਿੱਚ ਤੇ ਉਹਨੂੰ ਮਾਰਨ ਵਾਸਤੇ ਨੇ ਫਿਰ ਉਹ ਸਪਰੇਅ ਕਰਨ ਦੇ ਨੇ ਕਿ ਕਣਕ ਅੱਛੀ ਹੋਏ। ਠੀਕ ਹੈ, ਇਹ ਉਹਨਾਂ ਨੇ ਪਾਣੀ ਲਾਇਆ ਦਾ ਜੀ ਕਣਕ ਨੂੰ ਤੇ ਉਹ ਪੈਰ ਖੁੱਬਣ ਡਿਆ ਦਾ ਵਿੱਚ, ਖੋਬਾ ਬੜਾ ਜੀ ਵਿੱਚ, ਤੇ ਬੰਦਾ ਸਪਰੇਅ ਕਰਦਾ ਵੀ ਥੱਕ ਜਾਂਦਾ। ਉਹ ਟੈਂਕੀ ਉਹਨਾਂ ਦੀ ਖ਼ਤਮ ਹੋ ਗਈ ਆ, ਉਹ ਦੁਬਾਰਾ ਟੈਂਕੀ ਭਰਨ ਚੱਲੇ ਨੇ। ਫਿਰ ਵਿੱਚ ਦਵਾਈ ਪਾਣੀ ਦੀ ਭਰ ਕੇ ਵਿੱਚ ਦਵਾਈ ਪਾਉਣਗੇ, ਫਿਰ ਸਪਰੇਅ ਕਰਨਗੇ ਜੀ। ਠੀਕ ਹੈ ਜੀ, ਮਜ਼ੀਦ ਤੁਹਾਨੂੰ ਵਹਾਨੇ ਆ। ਇਹ ਵੇਖਿਆ ਵਿੱਚ ਇਹ ਜੜੀ ਬੂਟੀਆਂ ਜਿਹੜੀਆਂ ਨੇ ਇਹ ਵਿੱਚ ਉਗਦੀਆਂ ਪਈਆਂ ਨੇ ਤੇ ਇਹਨਾਂ ਨੂੰ ਮਾਰਨ ਵਾਸਤੇ ਨੇ ਉਹ ਸਪਰੇਅ ਕਰਨ ਦੇ ਨੇ ਕਿ ਇਹ ਖ਼ਤਮ ਹੋ ਜਾਣ ਤੇ ਫਸਲ ਅੱਛੀ ਹੋਏ। ਠੀਕ ਹੈ, ਤੇ ਬਾਰਿਸ਼ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਣਕਾਂ ਨੂੰ। ਮਾਸ਼ਾਅੱਲਾ ਅੱਛੀਆਂ ਕਣਕਾਂ ਨੇ, ਲੇਕਿਨ ਬਾਰਿਸ਼ ਦੀ ਵੀ ਬਹੁਤ ਜ਼ਰੂਰਤ ਹੈ ਇਹਨਾਂ ਨੂੰ। ਮਜ਼ੀਦ ਚੱਲਣੇ ਆ ਅੱਗੇ ਆਪਣੀਆਂ ਪੈਲੀਆਂ 'ਚ ਤੇ ਤੁਹਾਨੂੰ ਵਹਾਨੇ ਆ ਨਾਲ ਆਪਣੀ ਗੰਦਮ ਕਣਕ ਕਿ ਅਸੀਂ ਕਿੰਨੀ ਕਣਕ ਬੀਜੀ ਦੀ ਹੈ ਤੇ ਕਿੰਨੀਆਂ ਪੈਲੀਆਂ ਨੇ ਉੱਥੇ। ਠੀਕ ਹੈ ਜੀ, ਤੁਹਾਨੂੰ ਵੀ ਵਿਜ਼ਿਟ ਕਰਾਉਂਦੇ ਆ, ਨਾਲ ਆਪ ਵੀ ਚੈੱਕ ਕਰਨੇ ਆ ਅੱਜ ਆਪਣੀ ਕਣਕ ਤੇ ਨਾਲ ਤੁਹਾਨੂੰ ਵੀ ਵਹਾਨੇ ਆ। ਤੁਸੀਂ ਨਾਲ ਹੀ ਰਹਿਣਾ ਸਾਡੇ। ਠੀਕ ਹੈ ਜੀ, ਇਹ ਜਾ ਰਹੇ ਹਾਂ ਜੀ ਅਸੀਂ। ਲੋ ਸੱਜਣੋ, ਇਹ ਜੇ ਗੰਨੇ ਦੀ ਫਸਲ, ਇਹ ਜੀ ਗੰਨੇ ਨੇ, ਇਹ ਇੱਕ ਗੰਨੇ ਨੇ, ਇਹ ਬੜੇ ਹਾਰਡ ਸਖਤ ਹੁੰਦੇ ਨੇ, ਇਹ ਝੂਪਿਆ ਨਹੀਂ ਜਾਂਦਾ ਸਹੀ ਤਰ੍ਹਾਂ ਨਾਲ। ਠੀਕ ਹੈ, ਇਹ ਉਹ ਗੰਨਾ ਵੇਖੋ ਜੀ ਕਿੱਡਾ ਅੱਛੀ ਫਸਲ ਹੈ ਕਿੰਨੀ, ਤੇ ਕਿੱਡਾ ਲੰਮਾ ਗੰਨਾ ਹੈ ਜੀ। ਠੀਕ ਹੈ ਜੀ, ਤੇ ਇਹ ਦੂਸਰੀ ਸਾਈਡ ਤੇ ਜਿਹੜਾ ਨੇ ਇਹ ਦੂਸਰਾ ਗੰਨਾ ਹੈ, ਗੰਨੇ ਦੀ ਫਸਲ ਹੈ। ਇਹ ਝੂਪਣ ਵਾਲਾ ਗੰਨਾ ਹੈ, ਇਹ ਵੀ ਬੜਾ ਸ਼ਾਨਦਾਰ ਗੰਨਾ ਹੈ ਤੇ ਬੜਾ ਮਿੱਠਾ ਹੁੰਦਾ। ਤੇ ਇਹਦੀ ਰੰਗਤ ਹੈ ਦੇਸੀ ਕਮਾਦ ਜਿਹਨੂੰ ਕਹਿੰਦੇ ਨੇ। ਇਹ ਮਾਸ਼ਾਅੱਲਾ ਬਹੁਤ ਅੱਛੀ ਫਸਲ ਹੈ ਵੀ। ਤੇ ਇਹ ਜਨਾਬ ਗੰਨੇ ਦੀ ਫਸਲ ਹੈ, ਪਿੰਡਾਂ 'ਚ ਇਹ ਬਹਾਰਾਂ ਹੁੰਦੀਆਂ ਨੇ। ਵੇਖਿਆ ਜੀ ਮਾਸ਼ਾਅੱਲਾ ਕਿੰਨਾ ਅੱਛਾ ਕਮਾਦ ਹੈ। ਤੇ ਅੱਗੇ ਤੁਹਾਨੂੰ ਲੱਗੇ ਆ ਦੱਸਣ ਅਸੀਂ, ਇਹ ਅੱਗੇ ਆਲੂ ਦੀ ਫਸਲ ਆ ਗਈ ਜੇ। ਆਲੂ ਤਕਰੀਬਨ ਰੈਡੀ ਨੇ, ਥੋੜੇ ਦਿਨਾਂ ਤੱਕ ਯਾਨੀ ਕਿ ਪੁੱਟੇ ਜਾਣੇ ਨੇ।
ਵੇਖੋ ਮਾਸ਼ਾਅੱਲਾ ਆਲੂ ਦੀ ਫਸਲ ਜਨਾਬ ਤਿਆਰ ਹੈ ਬਿਲਕੁਲ। ਤਕਰੀਬਨ ਥੋੜੇ ਦਿਨਾਂ ਤੱਕ ਇਹਨਾਂ ਨੂੰ ਪੁੱਟ ਲੈਣਾ। ਵੇਖੋ ਜੀ ਇਹ ਆਲੂ ਦੀ ਫਸਲ ਜੀ ਤੇ ਇਹ ਕਮਾਦ ਦੀ ਫਸਲ। ਪਿੰਡਾਂ ਦੀਆਂ ਬਹਾਰਾਂ, ਇਹ ਸਾਡੇ ਪਿੰਡ ਦੀਆਂ ਬਹਾਰਾਂ ਨੇ, ਠੀਕ ਹੈ ਜੀ। ਇੱਥੇ ਆਲੂ ਬੜਾ ਕਾਸ਼ਤ ਹੁੰਦਾ ਹੈ, ਕਮਾਦ ਬੜਾ ਲਗਾਇਆ ਜਾਂਦਾ ਹੈ ਤੇ ਮਾਸ਼ਾਅੱਲਾ ਬਹਾਰਾਂ ਹੀ ਬਹਾਰਾਂ ਨੇ ਪਿੰਡਾਂ ਦੀਆਂ। ਦੇਸੀ ਮਾਹੌਲ, ਦੇਸੀ ਖੁਰਾਕਾਂ, ਠੀਕ ਹੈ। ਮਜ਼ੀਦ ਅੱਜ ਤੁਹਾਨੂੰ ਦੱਸਾਂਗੇ ਅਸੀਂ ਆਪਣੇ ਕਿ ਅਸੀਂ ਕਿੰਨੀ ਕਣਕ ਲਾਈ ਹੈ ਤੇ ਕੈਸੀ ਕਣਕ ਹੈ। ਕਣਕ ਵੀ ਵਹਾਨੇ ਆ ਤੁਹਾਨੂੰ ਆਪਣੀ। ਇਹ ਆਲੂ ਦੀ ਫਸਲ ਵਹਾ ਰਹੇ ਆ, ਕਮਾਦ ਵਹਾਇਆ, ਗੰਨੇ, ਠੀਕ ਹੈ ਜੀ। ਹੁਣ ਅਸੀਂ ਜਾ ਰਹੇ ਹਾਂ ਆਪਣੀ ਗੰਦਮ ਦੇ ਵਿੱਚ, ਉਹ ਵੀ ਵਹਾਨੇ ਆ ਜਾ ਕੇ ਕਿ ਅਸੀਂ ਕਿੰਨੀ ਗੰਦਮ ਬੀਜੀ ਹੈ। ਦੋਸਤੋ ਅਸੀਂ ਨਾ ਪਹੁੰਚਣ ਵਾਲੇ ਹੀ ਹਾਂ ਆਪਣੀਆਂ ਪੈਲੀਆਂ 'ਚ ਤੇ ਫਿਰ ਤੁਹਾਨੂੰ ਵਹਾਨੇ ਆ ਕਿ ਸਾਡੀ ਕੈਸੀ ਗੰਦਮ ਹੈ ਤੇ ਕਿੰਨੀ ਬੀਜੀ ਦੀ ਹੈ, ਅਸੀਂ ਕਿੰਨੀਆਂ ਪੈਲੀਆਂ ਨੇ, ਠੀਕ ਹੈ ਜੀ। ਅਸੀਂ ਪਹੁੰਚਣ ਵਾਲੇ ਹੀ ਹਾਂ ਆਪਣੀਆਂ ਪੈਲੀਆਂ 'ਚ, ਆਪਣੀ ਕਣਕ 'ਚ, ਫਿਰ ਤੁਹਾਨੂੰ ਵਹਾਨੇ ਆ ਮਾਸ਼ਾਅੱਲਾ ਕਿ ਕਿੱਡੀ ਅੱਛੀ ਕਣਕ ਹੈ ਸਾਡੀ, ਠੀਕ ਹੈ ਜੀ। ਲਓ ਜੀ ਅਸੀਂ ਪਹੁੰਚ ਗਏ ਹਾਂ ਆਪਣੀਆਂ ਪੈਲੀਆਂ 'ਚ। ਇਹ ਯਾਨੀ ਕਿ ਸਾਡੀਆਂ ਪੈਲੀਆਂ ਨੇ ਮਾਸ਼ਾਅੱਲਾ। ਇਹ ਸਾਡੀ ਕਣਕ ਹੈ ਜੀ। ਉਹ ਜਿਹੜੇ ਸਾਹਮਣੇ ਦਰਖਤ ਨਜ਼ਰ ਆ ਰਹੇ ਨੇ ਉੱਥੋਂ ਤੱਕ ਯਾਨੀ ਕਿ ਸਾਡੀ ਪੈਲੀ ਹੈ, ਕਣਕ ਬੀਜੀ ਦੀ ਹੈ ਅਸੀਂ, ਠੀਕ ਹੈ ਜੀ। ਮਜ਼ੀਦ ਅੱਗੇ ਚੱਲ ਕੇ ਵਹਾਨੇ ਆ ਤੁਹਾਨੂੰ ਕੈਸੀ ਕਣਕ ਹੈ ਨਜ਼ਦੀਕੀ ਤੋਂ, ਯਾਨੀ ਕਿ ਲਾਗੇ ਰੱਖ ਕੇ ਕੈਮਰਾ ਕਿ ਵਹਾਨੇ ਆ ਕਿ ਕਿੰਨੀ ਅੱਛੀ ਕਣਕ ਹੈ। ਲਓ ਜੀ ਅਸੀਂ ਹੁਣ ਤੁਹਾਨੂੰ ਨਜ਼ਦੀਕੀ ਤੋਂ ਵਹਾਣ ਲੱਗੇ ਹਾਂ ਆਪਣੀ ਕਣਕ ਜਨਾਬ ਕਿ ਕੈਸੀ ਹੈ ਮਾਸ਼ਾਅੱਲਾ। ਇਹ ਪਾਣੀ ਲਾਇਆ ਦਾ ਅਸੀਂ ਆਪਣੀ ਮੋਟਰਾਂ ਨਾਲ, ਠੀਕ ਹੈ ਜੀ। ਤੇ ਉਹਦੀ ਵਜ੍ਹਾ ਨਾਲ ਨਾ ਜ਼ਰਾ ਗਿੱਲਾ ਗਿੱਲਾ ਤੇ ਬਾਰਿਸ਼ ਦੀ ਬਹੁਤ ਜ਼ਰੂਰਤ ਹੈ ਫਸਲਾਂ ਨੂੰ। ਤੇ ਇਹਨੂੰ ਕੀਤੀ ਦੀ ਹੈ ਨਾਲੇ ਸਪਰੇ। ਤੇ ਇਹ ਵੇਖੋ ਨਾ ਸਪਰੇ ਕੀਤੀ ਦੀ ਹੈ ਕਿ ਇਹ ਜਿਹੜੀਆਂ ਜੜੀ ਬੂਟੀਆਂ ਨੇ ਨਾ, ਇਹ ਜੜੀ ਬੂਟੀਆਂ ਦੀ ਤਲਫ ਕਰਨ ਵਾਸਤੇ, ਯਾਨੀ ਕਿ ਇਹਨਾਂ ਨੂੰ ਖ਼ਤਮ ਕਰਨ ਵਾਸਤੇ, ਇਹ ਜਿਹੜੀਆਂ ਜੜੀਆਂ ਬੂਟੀਆਂ ਨੇ ਇਹਨਾਂ ਨੂੰ ਖ਼ਤਮ ਕਰਨ ਵਾਸਤੇ ਇਹ ਸਪਰੇ ਕੀਤੀ ਦੀ ਹੈ। ਵੇਖਿਆ ਵਿੱਚ ਇਹ ਪਿਲਾਹਟ ਆਈ ਦੀ ਹੈ, ਪੀਲੇ ਹੋਏ ਦੇ ਨੇ ਪੱਤੇ, ਇਹ ਪੀਲੇ ਹੋ ਗਏ ਦੇ ਨੇ। ਇਹ ਯਾਨੀ ਕਿ ਅਸਰ ਅੰਦਾਜ਼ ਰੱਖਦੀ ਹੈ ਨਾ ਸਪਰੇ ਜਿਹਨੂੰ ਕਰੀਏ, ਫਸਲ ਨੂੰ ਵੀ ਅਸਰ ਫਸਲ 'ਤੇ ਵੀ ਕਰਦੀ ਹੈ ਤੇ ਜੜੀ ਬੂਟੀਆਂ ਵੀ ਖ਼ਤਮ ਕਰ ਦਿੰਦੀ ਹੈ, ਕਿਉਂਕਿ ਬੜਾ ਜ਼ਬਰਦਸਤ ਜ਼ਹਿਰ ਹੁੰਦਾ ਤੇ ਉਹ ਫਿਰ ਅਸਰ ਰੱਖਦਾ ਤੇ ਉਹ ਥੋੜ੍ਹੇ ਦਿਨਾਂ ਵਾਸਤੇ ਫਸਲ ਜਿਹੜੀ ਹੈ ਉਹ ਪੀਲੀ ਹੋ ਜਾਂਦੀ ਹੈ। ਜਿੰਨੇ ਦਿਨ ਉਹਦਾ ਅਸਰ ਹੁੰਦਾ ਜ਼ਿਆਦਾ ਤੇ ਉਹ ਫਿਰ ਜਦੋਂ ਖ਼ਤਮ ਹੋ ਜਾਂਦਾ ਫਿਰ ਨਾਲ ਹੀ ਉਹ ਗੰਦਮ ਆਪਣਾ ਰੰਗ ਫੜ ਲੈਂਦੀ ਹੈ, ਹਰੀ ਹੋ ਜਾਂਦੀ ਹੈ, ਫਿਰ ਫਸਲ ਜ਼ਿਆਦਾ ਸੋਹਣੀ ਹੋ ਜਾਂਦੀ ਹੈ ਕਿਉਂਕਿ ਜੜੀਆਂ ਬੂਟੀਆਂ ਖ਼ਤਮ ਹੋ ਜਾਂਦੀਆਂ ਨੇ। ਤੇ ਉਹ ਫਿਰ ਅਸੀਂ ਖਾਦ ਵਗੈਰਾ ਜਿਹੜੀ ਪਾਉਂਦੇ ਹਾਂ ਇਹਨਾਂ ਨੂੰ, ਉਹ ਫਿਰ ਪੂਰਾ ਅਸਰ ਯਾਨੀ ਕਿ ਕਣਕ ਨੂੰ ਹੁੰਦਾ ਇੰਝ, ਤੇ ਉਹ ਸਾਰਾ ਅਸਰ ਜਿਹੜੀਆਂ ਨੇ ਉਹ ਜੜੀਆਂ ਬੂਟੀਆਂ ਲੈ ਲੈਂਦੀਆਂ ਨੇ। ਇਹ ਵੇਖਿਆ ਕਣਕ ਜਿਹੜੀ ਹੈ ਨਾ ਪੀਲੀ ਹੋ ਗਈ ਦੀ ਹੈ, ਇਹਨੂੰ ਕੀਤੀ ਹੈ ਸਪਰੇ। ਉਹ ਸਪਰੇ ਕੀਤੀ ਹੈ ਜੜੀਆਂ ਬੂਟੀਆਂ ਖ਼ਤਮ ਕਰਨ ਵਾਸਤੇ ਤੇ ਉਹਦੀ ਵਜ੍ਹਾ ਨਾਲ ਇਹ ਪੀਲੀ ਹੋ ਗਈ ਹੈ। ਹੁਣ ਇਹ ਥੋੜ੍ਹੇ ਦਿਨ ਰਹਿਣਾ ਇਸ ਤਰ੍ਹਾਂ ਦਾ, ਇਹਦਾ ਕਲਰ ਫਿਰ ਅੱਲਾ ਖੈਰ ਕਰੇ ਤੇ ਚੇਂਜ ਹੋ ਜਾਣਾ। ਬਾਕੀ ਬਾਰਿਸ਼ ਦੀ ਵੀ ਬਹੁਤ ਜ਼ਰੂਰਤ ਹੈ ਫਸਲਾਂ ਨੂੰ ਵੀ, ਇਨਸਾਨਾਂ ਨੂੰ ਵੀ। ਤੇ ਤੁਸੀਂ ਵੀ ਦੁਆ ਕਰੋ ਅੱਲਾਹ ਤਾਲਾ ਆਪਣੀ ਰਹਿਮਤ ਦੀ ਬਾਰਿਸ਼ ਪਾਏ ਤੇ ਜਨਾਬ ਕਿਸਾਨ ਵੀ ਖੁਸ਼ਹਾਲ ਹੋਣ, ਜ਼ਿਮੀਂਦਾਰ, ਕਿਉਂਕਿ ਮਹਿੰਗਾਈ ਬੜੀ ਹੈ ਤੇ ਉਹਦੀ ਵਜ੍ਹਾ ਨਾਲ ਲੋਕ ਵੀ ਬੜੇ ਪਰੇਸ਼ਾਨ ਨੇ ਤੇ ਰੋਜ਼ਗਾਰ ਵੀ ਕੋਈ ਨਹੀਂ ਤੇ ਲੋਕ ਬੜੇ ਪਰੇਸ਼ਾਨ ਨੇ। ਅੱਲਾਹ ਤਾਲਾ ਅੱਗੇ ਦੁਆ ਕਰੋ ਕਿ ਆਪਣੀ ਰਹਿਮਤ ਦੀ ਬਾਰਿਸ਼ ਪਾਏ ਤੇ ਫਸਲਾਂ ਲੋਕਾਂ ਦੀਆਂ ਚੰਗੀਆਂ ਹੋਣ, ਮਾੜੇ ਲੋਕ ਵੀ ਖੁਸ਼ਹਾਲ ਹੋਣ, ਕਿਸਾਨ ਵੀ ਖੁਸ਼ਹਾਲ ਹੋਣ, ਠੀਕ ਹੈ ਜੀ। ਤੇ ਇਹ ਹੁਣ ਤੁਹਾਨੂੰ ਦੱਸਣ ਲੱਗੇ ਹਾਂ ਅਸੀਂ ਕਿ ਸਾਡਾ ਬਾਰਡਰ ਲਾਈਨ ਯਾਨੀ ਕਿ ਬੰਨਾ, ਆਖਰੀ ਬੰਨਾ ਕਿਹੜਾ ਪੈਲੀ ਦਾ, ਤੇ ਉਹ ਜਿਹੜਾ ਬਾਬਾ ਪੱਠੇ ਵੱਢਣ ਡਿਆ ਨਹੀਂ ਜੀ ਅੱਗੇ, ਉਹਦੇ ਤੋਂ ਉਰਾਂ ਸਾਡੀ ਕਣਕ ਹੈ ਜੀ, ਠੀਕ ਹੈ ਜੀ ਮਾਸ਼ਾਅੱਲਾ। ਫਿਰ ਇਹ ਅੱਗੇ ਦਰਖਤ ਨੇ ਜੰਗਲ, ਇਹ ਵੀ ਸਾਡਾ ਜੰਗਲ, ਜ਼ਿਆਦਾ ਦਰਖਤ ਲਾ ਖੜੇ ਦੇ ਨੇ ਉੱਥੇ ਸਫੈਦੇ ਤੇ ਜੰਗਲ ਹੀ ਬਣ ਗਿਆ ਦਾ। ਤੇ ਉਹ ਜੰਗਲ ਤੱਕ ਯਾਨੀ ਕਿ ਐਂਡ ਬਾਰਡਰ ਤੱਕ ਵੀ ਸਾਡੀ ਪੈਲੀ ਹੈ, ਠੀਕ ਹੈ ਜੀ। ਇਹ ਸਾਡੀ ਕਣਕ ਹੈ ਮਾਸ਼ਾਅੱਲਾ। ਇਹ ਵੇਖੋ ਪਾਣੀ ਲੱਗਾ ਦਾ, ਲੇਕਿਨ ਫਿਰ ਵੀ ਬਾਰਿਸ਼ ਦੀ ਬਹੁਤ ਜ਼ਰੂਰਤ ਹੈ ਨਾ। ਤੇ ਅੱਛੀ ਕਣਕ ਹੈ ਮਾਸ਼ਾਅੱਲਾ, ਅੱਲਾ ਦਾ ਕਰਮ ਹੈ, ਠੀਕ ਹੈ ਜੀ। ਉਹ ਬੰਨਿਆ ਸਾਡਾ, ਉਹ ਬੰਨੇ ਤੋਂ ਲੈ ਕੇ ਤੇ ਉਧਰੋਂ ਉਹ ਬੰਨਿਆ ਜੀ ਅੱਗੇ ਇਹ ਦਰਖਤ ਜਿੱਥੇ ਜੰਗਲ ਹੈ, ਇਹ ਜੰਗਲ ਸਾਡਾ ਹੈ, ਉਹਦੇ ਨਾਲ ਕਣਕ ਵੀ ਸਾਡੀ ਹੈ, ਠੀਕ ਹੈ ਜੀ। ਫਿਰ ਵੇਖ ਲਓ ਉਹ ਅੱਗੇ ਜਿਹੜਾ ਤੁਹਾਨੂੰ ਦੂਸਰੀ ਸਾਈਡ ਉਹ ਜਿੱਥੇ ਦਰਖਤ ਨਜ਼ਰ ਆ ਰਹੇ ਨੇ
ਉੱਥੋਂ ਤੱਕ ਯਾਨੀ ਕਿ ਸਾਡਾ ਬੰਨਾ ਐਂਡ ਬਾਰਡਰ ਹੈ ਤੇ ਸਾਡੀ ਕਣਕ ਹੈ। ਮਾਸ਼ਾਅੱਲਾ ਤਕਰੀਬਨ 9-10 ਕਿੱਲੇ ਕਣਕ ਬੀਜੀ ਦੀ ਹੈ ਜੀ ਅਸੀਂ ਇੱਥੇ। ਠੀਕ ਹੈ, ਅੱਗੇ ਤੁਹਾਨੂੰ ਆਲੂਆਂ ਦੀ ਫਸਲ ਵਹਾਈ ਹੈ, ਗੰਨੇ ਦੀ ਫਸਲ ਵਹਾਈ ਹੈ ਤੇ ਇਹ ਮਾਸ਼ਾਅੱਲਾ ਕਣਕ ਲੱਗੀ ਦੀ ਹੈ ਸਾਡੀ। ਠੀਕ ਹੈ ਜੀ, ਤੇ ਇਹ ਵੇਖ ਲਓ ਕਿੱਡੀ ਸੋਹਣੀ ਹੈ। ਇਹ ਪਰਾਲੀ ਪਈ ਦੀ ਹੈ ਜੀ, ਬੰਨੇ ਤੇ ਕੱਢ ਕੇ ਰੱਖੀ ਦੀ ਹੈ। ਜਿਹਨੂੰ ਮੂੰਜੀ ਦੀ ਫਸਲ ਜਿਹੜੀ ਹੈ ਉਹ ਕੱਟੀ ਸੀ, ਉਹ ਭੜੋਲਾ ਫਰਾ ਖੜਿਆ ਸੀ ਭੜੋਲਾ, ਤੇ ਉਹ ਫਰਾ ਕੇ ਜਨਾਬ ਤੇ ਉਹ ਫਿਰ ਪਰਾਲੀ ਜਿਹੜੀਆਂ ਉਹ ਬੰਨੇ ਤੇ ਕੱਢ ਛੜੀ ਸੀ। ਤੇ ਬਾਕੀ ਕਣਕ ਬੀਜੀ ਦੀ ਹੈ ਹੁਣ ਅੱਲਾ ਦੇ ਹੁਕਮ ਨਾਲ, ਦਿਹਾੜੀਆਂ ਦਵਾਵਾਂ ਨਾਲ। ਠੀਕ ਹੈ ਜੀ, ਤੇ ਉਹ ਤੁਹਾਨੂੰ ਮੰਦਰ ਟੈਪ ਵੀ ਨਜ਼ਰ ਆ ਰਿਹਾ। ਕਿਸੇ ਦਿਨ ਮੰਦਰ ਦੇ ਬਾਰੇ 'ਚ ਵੀ ਦੱਸਾਂਗੇ ਤੁਹਾਨੂੰ ਇਨਸ਼ਾਅੱਲਾ ਕਿ ਕੀ ਹੈ, ਕਿਸ ਤਰ੍ਹਾਂ ਬਣਿਆ ਤੇ ਕਿਦੋਂ ਦਾ ਬਣਿਆ ਦਾ ਤੇ ਕਾਹਦੇ ਵਾਸਤੇ ਹੈ ਇਹ ਇਮਾਰਤ। ਠੀਕ ਹੈ ਜੀ, ਮਜ਼ੀਦ ਗਿਣ ਕੇ ਦੱਸਣੇ ਆ ਕਿ ਕਿੰਨੀ ਕਣਕ ਬੀਜੀ ਦੀ ਹੈ ਜੀ ਅਸੀਂ। 1 ਕਿੱਲਾ ਆਇਆ ਆ ਜੀ ਸਾਡਾ, ਤੇ 1 ਕਿੱਲਾ ਆਇਆ ਆ, 2 3 ਉਹ ਅੱਗੇ 4 ਉਹ ਵਿਗਾ 4.5 ਹੋ ਗਏ। ਠੀਕ ਹੈ ਜੀ, ਬਾਕੀ ਉਹ ਅੱਗੇ ਆ ਬਿਲਡਿੰਗ ਤੋਂ ਪਰਲੀ ਸਾਈਡ ਤੇ, ਯਾਨੀ ਕਿ ਜਿੱਥੇ ਇਹ ਮੰਦਰ ਜਿਹਾ ਬਣਿਆ ਦਾ ਇਹਦੇ ਤੋਂ ਪਰਲੀ ਸਾਈਡ ਤੇ ਆ, ਬਾਕੀ ਕੋਈ 4-5 ਕਿੱਲੇ। ਠੀਕ ਹੈ ਜੀ, ਇਹ ਮੰਦਰ ਤੋਂ ਪਰਲੀ ਸਾਈਡ ਤੇ ਕੁਛ ਉਰਲੀ ਸਾਈਡ ਤੇ ਇਹ ਕਣਕ ਹੈ ਸਾਡੀ। ਮਜ਼ੀਦ ਤੁਹਾਨੂੰ ਉੱਥੇ ਜਾ ਕੇ ਵਹਾਨੇ ਆ, ਜਾਣ ਦੇ ਆ ਅਸੀਂ। ਇਹ ਜੀ ਅਸੀਂ ਜਾ ਰਹੇ ਹਾਂ ਉੱਥੇ, ਇਹਦੇ ਲਾਗੇ ਆ ਬਿਲਡਿੰਗ ਦੇ ਲਾਗੇ ਪਹੁੰਚ ਗਏ ਆ ਅਸੀਂ। ਤੇ ਹੁਣ ਅਸੀਂ ਇਹਨੂੰ ਕ੍ਰਾਸ ਕਰਕੇ ਤੇ ਅੱਗੇ ਜਾ ਰਹੇ ਹਾਂ। ਠੀਕ ਹੈ ਜੀ, ਅੱਗੇ ਆ ਵੀ ਮਾਸ਼ਾਅੱਲਾ ਸਾਡੀ ਕਣਕ ਹੈ ਜੀ। ਇਹ ਸੋਹਣੀ ਕਣਕ ਹੈ ਮਾਸ਼ਾਅੱਲਾ, ਅੱਲਾਹ ਤਾਲਾ ਦਾ ਕਰਮ ਹੈ ਤੇ ਬੰਦਾ ਰਾਜ਼ੀ ਹੋ ਜਾਂਦਾ ਵੇਖ ਕੇ। ਕਿਉਂਕਿ ਇਹ ਗੇਤਰੀ ਬੀਜੀ ਦੀਆਂ ਨੇ ਜੀ, ਇਹ ਗੇਤਰੀ ਜਿਹੜੀ ਕਣਕ ਬੀਜੀ ਦੀਆਂ ਨੇ ਉਹ ਮਜ਼ੀਦ ਬਿਹਤਰ ਹੈ। ਤੇ ਜਿਹੜੀ ਬਾਅਦ 'ਚ ਬੀਜੀ ਹੈ ਗੇਤਰੀ, ਜਿਹੜੀ ਬਾਅਦ 'ਚ ਬੀਜੀ ਹੈ ਪਛੇਤਰੀ, ਉਹ ਜ਼ਰਾ ਮੱਠੀ ਹੈ ਜੀ। ਲਓ ਜੀ, ਇਹ ਅਸੀਂ ਪਹੁੰਚ ਗਏ ਹਾਂ ਇੱਥੇ ਦੂਸਰੇ ਬਾਰਡਰ ਲੈਣ ਤੇ, ਦੂਸਰੇ ਬੰਨੇ ਕੋਲ, ਯਾਨੀ ਕਿ ਐਂਡ। ਇਹ ਜਿਹੜੀ ਵਿਰਲੀ ਹੈ ਜੀ ਇੱਥੋਂ ਕਣਕ, ਇਹ ਜਿਹੜੀ ਕਣਕ ਵਿਰਲੀ ਹੈ ਜੀ, ਇਹ ਜਿਹੜੀ ਕਣਕ ਵਿਰਲੀ ਹੈ ਇਹ ਹੈ ਕਰਲਾਠੀ ਜ਼ਰਾ ਪੈਲੀ ਕੇ, ਯਾਨੀ ਕਿ ਕਲਰ ਟੈਪ ਥੋੜ੍ਹੀ ਜਿਹੀ ਪੈਲੀ ਹੈ। ਉਹਦੀ ਵਜ੍ਹਾ ਨਾਲ ਨਾ ਇੱਥੇ ਪਾਣੀ ਖਲੋ ਜਾਂਦਾ, ਜਿਹਨੂੰ ਲਾਓ ਤੇ ਉਹ ਕਣਕ ਜਿਹੜੀ ਹੈ ਨਾ ਉਹ ਉੱਥੇ ਵਿਰਲੀ ਹੈ। ਬਾਕੀ ਉਹ ਅੱਗੇ ਵੇਖ ਲਓ ਅੱਛੀ ਹੈ, ਅੱਗੇ ਚੰਗੀ ਕਣਕ ਹੈ ਇਸ ਵਾਸਤੇ ਕਿ ਉਹ ਪੈਲੀ ਚੰਗੀ ਹੈ, ਇਸ ਵਾਸਤੇ ਕਣਕ ਵੀ ਚੰਗੀ ਹੈ। ਇਹ ਨਾਲ ਹੀ ਅਸੀਂ ਥੋਮ ਵੀ ਲਾਇਆ ਦਾ ਜੇ ਆਪਣਾ ਜੀ, ਇਹ ਸਾਡਾ ਥੋਮ ਹੈ। ਤੇ ਇਹ ਅਸੀਂ ਲਾਈ ਦੀ ਹੈ ਮੇਥਰੀ, ਇਹ ਵੇਖਿਆ ਮੇਥਰੀ ਹੈ ਜੀ। ਤੇ ਨਾਲ ਹੀ ਇਹ ਧਨੀਆ ਲਾਇਆ ਦਾ, ਧਨੀਆ ਅਜੇ ਛੋਟਾ ਅਜੇ ਉੱਗਿਆ ਨਹੀਂ ਜੀ, ਉੱਗਣ ਡਿਆ ਦਾ। ਠੀਕ ਹੈ, ਇਹ ਪਾਲਕ ਹੈ। ਠੀਕ ਹੈ ਜੀ, ਇਹ ਪਾਲਕ ਆਪਣੇ ਖਾਣ ਵਾਸਤੇ, ਯਾਨੀ ਕਿ ਘਰ ਖਾਣ ਵਾਸਤੇ ਨੇ ਥੋੜੀ ਇਹ ਫਸਲ ਬੀਜੀ ਦੀ ਹੈ। ਥੋਮ ਖਾਣ ਵਾਸਤੇ ਘਰ ਹੀ ਖਾਣ ਵਾਸਤੇ ਬੀਜਿਆ ਦਾ, ਤੇ ਨਾਲ ਇਹ ਪਾਲਕ ਬੀਜੀ ਦੀ ਹੈ। ਠੀਕ ਹੈ, ਬਾਕੀ ਇਹ ਕਣਕ ਹੀ ਹੈ ਅੱਗੇ ਸਾਰੀ ਅਸੀਂ ਬੀਜੀ ਦੀ ਨੇ। ਇੱਕ ਨੁਕਰੇ ਬਸ ਥੋਮ ਤੇ ਪਾਲਕ ਤੇ ਧਨੀਆ ਤੇ ਮੇਥਰੀ ਬੀਜ ਛੜੀ ਦੀ ਹੈ, ਤੇ ਬਾਕੀ ਸਾਰੀ ਕਣਕ ਹੈ। ਠੀਕ ਹੈ, ਪੱਠੇ ਬੀਜੇ ਦੇ ਨੇ। ਠੀਕ ਹੈ ਜੀ, ਇਹ ਤਕਰੀਬਨ 9-10 ਕਿੱਲੇ ਅਸੀਂ ਕਣਕ ਬੀਜੀ ਦੀ ਹੈ ਮਾਸ਼ਾਅੱਲਾ, ਬਾਕੀ ਕੁਝ ਪੱਠੇ ਬੀਜੇ ਦੇ ਨੇ। ਠੀਕ ਹੈ, ਤੇ ਥੋਮ ਲਾਇਆ ਦਾ, ਤੇ ਮੋਟਰਾਂ ਨਾਲ ਹੀ ਪਾਣੀ ਲਾਈਦਾ ਜੀ ਅਸੀਂ। ਇੱਥੇ ਬਿਜਲੀ ਲਿਆਂਦੀ ਦੀ ਹੈ ਆਪਣੀਆਂ ਪੈਲੀਆਂ 'ਚ। ਤੇ ਹੁਣ ਅਸੀਂ ਅਗਲੀ ਵੀਡੀਓ 'ਚ ਤੁਹਾਨੂੰ ਆਪਣੀਆਂ ਮੋਟਰਾਂ ਵੀ ਵਹਾਵਾਂਗੇ, ਆਪਣਾ ਟਰਾਂਸਫਾਰਮ ਵਹਾਵਾਂਗੇ ਅਸੀਂ ਕਿੱਥੇ ਲਾਇਆ ਦਾ, ਆਪਣਾ ਬਾਗ ਵੀ ਵਹਾਵਾਂਗੇ, ਆਪਣਾ ਅਮਰੂਦਾਂ ਦਾ ਬਾਗ। ਠੀਕ ਹੈ, ਤੇ ਨਾਲ ਆਪਣਾ ਟਰਾਂਸਫਾਰਮ, ਮੋਟਰਾਂ। ਅਸੀਂ ਮੋਟਰਾਂ ਬਿਜਲੀ ਲਿਆ ਕੇ ਨਾ, ਇੱਥੇ ਪਿੰਡ ਤੋਂ ਕਾਫੀ ਦੂਰ ਹੈ ਸਾਡੀ ਪੈਲੀ, ਲੇਕਿਨ ਇਹ ਹੈ ਕਿ ਅੱਲਾ ਦਾ ਸ਼ੁਕਰ ਹੈ ਕਿ ਅਸੀਂ ਨਾ ਬਿਜਲੀ ਲਵਾਈ ਦੀ ਹੈ ਆਪਣੀਆਂ ਪੈਲੀਆਂ 'ਚ, ਤੇ ਮੋਟਰਾਂ ਲਵਾਈ ਦੀਆਂ ਨੇ, ਤੇ ਉਹਦੇ ਨਾਲ ਹੀ ਪਾਣੀ ਲਾਈਦਾ। ਠੀਕ ਹੈ ਜੀ, ਮਜ਼ੀਦ ਜਿਹੜਾ ਨਾ ਹੁਣ ਟਾਈਮ ਕਾਫੀ ਹੋ ਗਿਆ ਜੀ, ਅਸੀਂ ਹੁਣ ਪੱਠੇ ਵੀ ਵੱਢ ਲਈਏ, ਬਾਕੀ ਕੰਮ ਬਾਅਦ 'ਚ ਕਰਨੇ ਆ ਤੇ ਫਿਰ ਤੁਹਾਡੇ ਨਾਲ ਗੱਲ ਕਰਨੇ ਆ। ਠੀਕ ਹੈ ਜੀ, ਇਹ ਥੋੜ੍ਹੀ ਜਿਹੀ ਪੈਲੀ ਨਾ ਅਸੀਂ ਐਨ ਦਿੱਤੀ ਦੀ ਹੈ, ਕਲਰ ਟੈਪ ਪੈਲੀ ਹੈ, ਇਹਦੇ 'ਚ ਫਸਲ ਘੱਟ ਹੁੰਦਾ, ਮੂੰਜੀ ਹੋ ਜਾਂਦੀ ਹੈ ਤੇ ਕਣਕ ਘੱਟ ਹੀ ਹੁੰਦੀ ਹੈ ਜੀ ਇਸ ਪੈਲੀ 'ਚ, ਕਿਉਂਕਿ ਇਹ ਜ਼ਿਆਦਾ ਕਲਰ ਹੈ। ਉਹ ਫਿਰ ਅੱਬੂ ਹੋਰਾਂ ਨੇ ਕਿਹਾ ਜੀ ਕਿ ਇਹਨੂੰ ਬੀਜ ਦਿੱਤਾ ਨਾ, ਖਾਦ ਦਿੱਤੀ, ਤੇ ਉਹ ਨੁਕਸਾਨ ਹੀ ਹੋਣਾ, ਯਾਨੀ ਕਿ ਖਰਚਾ ਵੀ ਨਹੀਂ ਪੂਰਾ ਹੋਣਾ।
ਤੇ ਖਰਚਾ ਕਰਾਂਗੇ ਤੇ ਕਣਕ ਹੋਣੀ ਹੈ ਮੱਠੀ ਤੇ ਤੁਸੀਂ ਆਪੇ ਵੱਢਣੀ ਨਹੀਂ। ਤੇ ਇਸ ਵਾਸਤੇ ਯਾਰ ਇਹਦੇ 'ਚ ਰਹਿਣ ਦਿੰਦੇ ਆ ਤੇ ਕਿਉਂਕਿ ਖਰਚਾ ਹੀ ਹੋਣਾ। ਤੇ ਦੂਸਰਾ ਜਿਹੜਾ ਨੂੰ ਦੂਸਰੀ 'ਚ ਬੀਜ ਲੈਂਦੇ ਆ। ਠੀਕ ਹੈ ਜੀ। ਫਿਰ ਅਸੀਂ 9-10 ਕਿੱਲੇ ਮਾਸ਼ਾਅੱਲਾ ਇੱਥੇ ਬੀਜੀ ਹੈ ਕਣਕ। 3 ਕਿੱਲੇ ਥੋੜ੍ਹੀ ਹਟ ਕੇ ਆ ਕੋਈ 2 ਕਿਲੋਮੀਟਰ ਅੱਗੇ। ਤੇ ਇਨਸ਼ਾਅੱਲਾ ਉਹ ਵੀ ਤੁਹਾਨੂੰ ਵਿਜ਼ਿਟ ਕਰਾਵਾਂਗੇ। ਉਹ ਮਾਸ਼ਾਅੱਲਾ ਅਸੀਂ ਸਭ ਤੋਂ ਪਹਿਲਾਂ ਬੀਜੀ ਸੀ। ਉਹ ਕਣਕ ਬਹੁਤ ਅੱਛੀ ਹੈ। ਉਹਦਾ ਵੀ ਕਿਸੇ ਦਿਨ ਤੁਹਾਨੂੰ ਜਿਹੜਾ ਨਾ ਉਹ ਅਸੀਂ ਨਾਲੇ ਆਪ ਵੀ ਵੇਖਣ ਜਾਵਾਂਗੇ। ਮੈਂ ਵੀ ਨਹੀਂ ਗਿਆ ਵੇਖਣ, ਜਦੋਂ ਦੀ ਬੀਜ ਦਿੱਤਾ ਦਾ ਨਾ ਉਹਨੂੰ ਬੀਜਿਆ ਦਾ ਉਦੋਂ ਹੀ ਗਿਆ ਹਾਂ ਮੈਂ ਅੱਬੂ ਹੋਰਾਂ ਦੇ ਨਾਲ। ਤੇ ਬਾਅਦ 'ਚ ਗਏ ਹੀ ਨਹੀਂ। ਉਹ ਅੱਬੂ ਹੋਰੀ ਜਾਂਦੇ ਨੇ ਨਾਲ ਚਾਚੇ ਹੋਰੀ, ਉਹ ਹੀ ਪਾਣੀ ਲਾ ਆਉਂਦੇ ਨੇ, ਉਹ ਖਾਦ ਵਗੈਰਾ ਸਪਰੇਅ ਵਗੈਰਾ ਕਰ ਆਉਂਦੇ ਨੇ। ਅਸੀਂ ਗਏ ਹੀ ਨਹੀਂ। ਹੁਣ ਕਿਸੇ ਦਿਨ ਜਾਵਾਂਗੇ ਨਾਲੇ ਆਪ ਵੀ ਵੇਖਾਂਗੇ ਨਾਲੇ ਤੁਹਾਨੂੰ ਵੀ ਵਿਖਾਵਾਂਗੇ। ਫਿਰ ਤੁਸੀਂ ਵੀ ਕਮੈਂਟ ਕਰਕੇ ਲਾਈਕ ਕਰਕੇ ਦੱਸਣਾ ਕੈਸੀ ਲੱਗੀ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਠੀਕ ਹੈ ਜੀ। ਬਾਕੀ ਇਹ ਪੱਠੇ ਹੁਣ ਵੱਢ ਲਈਏ ਕਿਉਂਕਿ ਟਾਈਮ ਕਾਫੀ ਹੋ ਗਿਆ। ਫਿਰ ਤੁਹਾਡੇ ਨਾਲ ਗੱਲ ਕਰਨੇ ਆ ਜਨਾਬ। ਇਹ ਸਾਡੇ ਪੱਠੇ ਨੇ ਤੇ ਪੱਠੇ ਵੱਢ ਕੇ ਫਿਰ ਤੁਹਾਡੇ ਨਾਲ ਗੱਲ ਕਰਨੇ ਆ। ਲੋ ਬਈ ਦੋਸਤੋ ਅਸੀਂ ਆ ਗਏ ਆ ਪੈਲੀ ਚੋਂ ਹੋ ਕੇ, ਪੈਲੀ ਵਹਾ ਕੇ ਕਣਕ ਵੇਚ ਕੇ ਤੁਹਾਨੂੰ ਵਹਾ ਕੇ ਤੇ ਹੁਣ ਇੱਥੋਂ ਬਾਲਣ ਲਿਆ 5 ਮਣ ਅਸੀਂ ਤੇ ਰੇੜੀ ਤੇ ਲੱਦ ਲਿਆ। ਹੁਣ ਲੈ ਕੇ ਚੱਲੇ ਆ ਘਰ। ਉਹ ਭਾਈ ਹੋਰਾਂ ਕੋਲ ਲਿਆ ਐਸ ਘਰੋਂ ਤੇ ਉਹ ਟੁਰ ਗਏ ਨੇ ਘਰ ਨੂੰ। ਚਲੋ ਹੁਣ ਧੱਕੀਏ ਇਹਨੂੰ ਤੇ ਹੁਣ ਰੇੜੀ ਜਨਾਬ ਖੋਤੀ ਤੇ ਹੈ ਨਹੀਂ ਸਾਡੇ ਕੋਲ। ਆਪੇ ਹੀ ਖੋਤੀ ਬਣ ਖੋਤੀ ਹੋ ਗਈ ਆ ਸਾਡੀ ਬਿਮਾਰ ਤੇ ਹੁਣ ਅਸੀਂ ਇਹ ਆਪ ਹੀ ਰੇੜੀ ਖਿੱਚਣੀ ਆ ਜੀ। ਆ ਵੱਟੇ ਕੱਢ ਇਹ ਉਹਦੇ ਇਹ ਹੁਣ ਰੇੜੀ ਆਪ ਹੀ ਖਿੱਚਣ ਲੱਗੇ ਆ ਜੀ ਅਸੀਂ। ਤੇ ਲੈ ਕੇ ਚੱਲੇ ਆ ਘਰ ਬਾਲਣ। ਬਾਲਣ ਹਾਨੀ ਨਾ ਸਰਦੀ ਬੜੀ ਹੈ ਤੇ ਬਾਲਣ ਬੜਾ ਫਕਾਉਂਦਾ ਤੇ ਗੈਸ ਹਾਨੀ ਸਾਡੇ ਪਿੰਡ ਲੱਗੀ ਦੀ ਤੇ ਫਿਰ ਬਾਲਣ ਦੀ ਅਸਲ ਜ਼ਰੂਰਤ ਹੈ। ਤੇ ਬਾਲਣ ਲਿਆ ਜੀ ਮੁੱਲ। ਇਹ ਭਾਈ ਹੋਰਾਂ ਕੋਲ ਲਿਆ। ਰੱਸੀ ਬੰਨਣ ਲੱਗੇ ਆ ਕਿ ਉਹ ਡਿੱਗਣ ਨਾ, ਕਿਉਂਕਿ ਹੱਥ ਨਾਲ ਫੜ ਕੇ ਖੜਨੀ ਆ ਤੇ ਬੈਲੈਂਸ ਨਹੀਂ ਰਹਿਣਾ ਰੇੜੀ ਦਾ। ਤੇ ਰੱਸੀ ਮੈਂ ਕਿਹਾ ਬੰਨ ਲਈਏ ਬਾਲਣ ਡਿੱਗੇ ਨਾ। ਠੀਕ ਹੈ ਜੀ। ਬੰਨੋ ਯਾਰ ਬੰਨੋ ਰੱਸੀ। ਘੁੱਟ ਕੇ ਬੰਨਿਓ ਜ਼ਰਾ, ਉੱਤੇ ਸੁੱਟਦੇ ਡਿੱਗੇ ਨਾ ਜ਼ਰਾ। ਆ ਸਹੀ ਹੋ ਗਿਆ। ਘੁੱਟ ਕੇ ਬੰਨੀ ਯਾਰ। ਕੱਟਣ ਤੇ ਫਿਰ ਲੈ ਜੀ ਬਾਲਣ। ਖੋਤੀ ਵਾਲਾ ਕੰਮ ਲੈਣ ਲੱਗੇ ਆ। ਖੋਤੀ ਵਾਲਾ ਚਲੋ ਯਾਰ। ਨਹੀਂ ਸਿੱਧਾ ਇਧਰ ਕੈਮਰਾਮੈਨ ਅੱਗੇ ਆ ਜੇ। ਹਾਂ ਸਾਹਮਣੇ ਬਣਾ ਲਓ ਜੀ ਇਹ ਵੇਖੋ ਜੀ ਬਾਲਣ ਲੈ ਕੇ ਜਾ ਰਹੇ ਆ। ਖੋਤੀ ਵਾਲਾ ਕੰਮ ਲਿਆ। ਖੋਤੀ ਲਾਗੇ ਹੀ ਜਾਣਾ ਸੀ। ਮੈਂ ਕਿਹਾ ਯਾਰ ਕੀ ਕਿਸੇ ਦੀ ਖੋਤੀ ਲੈਣੀ ਆ ਤੇ ਆਪ ਹੀ ਖੋਤੀ ਬਣ ਜਾਂਦੇ ਆ। ਅੱਜ ਕੀ ਹੋਣ ਡਿਆ ਹੈ। ਹੱਥ ਨਾਲ ਹੀ ਲੈ ਜਾਂਦੇ ਆ। ਨਜ਼ਦੀਕ ਹੀ ਜਾਣਾ, ਲਾਗੇ ਹੀ ਆ ਘਰ ਸਾਡਾ। ਜੀ ਨਿਕਾਸੀ ਦਾ ਮਸਲਾ ਤੇ ਨਾਲਾ ਬੜਾ ਖਰਾਬ ਹੈ ਤੇ ਬੜੇ ਆਰਾਮ ਨਾਲ ਨਿਗਾਈ ਹੈ। ਬਸ ਬਚਾ ਕੇ ਬਸ ਪਹੁੰਚਣਾ ਵੀ ਨਾ ਘਰ। ਲਓ ਜੀ ਬਸ 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 ਖਿਲਾ ਲੋ ਖਿਲਾ ਲੋ ਖਿਲਾ ਬੋਲੀਏ ਰਸੀ। ਚਲੋ ਭਾਈ ਬਾਲਣ ਢੋਵੋ ਅੰਦਰ ਸੁੱਟੋ ਨਿਆਣਿਓ। 10 ਰੁਪਏ 10 ਰੁਪਏ। ਜਲਦੀ ਜਲਦੀ ਆ ਜਾਓ ਭਾਈ ਜਲਦੀ ਜਲਦੀ। Check where you do YouTube. Feed them movie. ਇੰਜ ਜਾਣਾ ਪੈਣਾ। ਲਓ ਜੀ ਸੱਜਣੋ
ਬਾਲਣ ਅਸੀਂ ਢੋ ਲਿਆ, ਸੁੱਟ ਲਿਆ ਘਰ ਤੇ ਰੇੜੀ ਛੱਡ ਛੜੀ ਹੈ ਜਿੱਥੋਂ ਫੜੀ ਸੀ। ਤੇ ਇਹ ਗੋਹੇ ਨੇ, ਇਹ ਬੜੀ ਮਿਹਨਤ ਨਾਲ ਪੱਥੇ ਜਾਂਦੇ ਨੇ, ਇਹ ਵੀ ਬਾਲਣ ਦੇ ਕੰਮ ਆਉਂਦੇ ਨੇ। ਠੀਕ ਹੈ ਜੀ, ਪਿੰਡਾਂ 'ਚ ਬੜੀ ਮਿਹਨਤ ਹੁੰਦੀ ਹੈ। ਜਿੱਥੇ ਗੈਸ ਨਹੀਂ ਨਾ ਹੈਗੀ ਉੱਥੇ ਕਦਰ ਹੈ ਇਹਨਾਂ ਗੋਹਿਆਂ ਦੀ, ਤੇ ਬੜੀ ਮਿਹਨਤ ਹੁੰਦੀ ਹੈ। ਬਾਲਣ ਲੱਕੜੀਆਂ ਦੇ ਨਾਲ ਗੋਹੇ ਦਾ ਬਾਲਣ ਹੋਏ ਤੇ ਬੜਾ ਜਨਾਬ ਨਿਜ਼ਾਮ ਸਹੀ, ਅੱਗ ਲੱਗਦੀ ਹੈ ਤੇ ਆਰਾਮ ਨਾਲ ਰੋਟੀ ਪੱਕਦੀ ਹੈ। ਠੀਕ ਹੈ ਜੀ, ਤੇ ਇਹ ਜੇ ਸਾਡਾ ਪਿੰਡ ਮਾਸ਼ਾਅੱਲਾ ਵਰਿਆਮ ਸ਼ਰੀਫ ਸਾਡਾ ਪਿੰਡ ਹੈ ਜੀ। ਇਹ ਰੋਡ ਬਣਨ ਡਿਆ ਦਾ, ਸੋਹਣਾ ਰੋਡ ਜਨਾਬ, ਡਬਲ ਰੋਡ ਤੇ ਜ਼ੇਰੇ ਤਮੀਰ ਹੈ, ਜਲਦੀ ਇਨਸ਼ਾਅੱਲਾ ਪਾਇਆ ਤਕਮੀਲ ਤੱਕ ਪਹੁੰਚ ਜਾਣਾ ਹੈ। ਇਹ ਡਾਇਰੈਕਟ ਸਿਆਲਕੋਟ ਜਾਂਦਾ ਜੀ ਰੋਡ, ਡਬਲ ਰੋਡ ਹੈ ਮਾਸ਼ਾਅੱਲਾ। ਤੇ ਇਹ ਪਿੰਡਾਂ ਦੀ ਪਹਿਚਾਨ, ਡੰਗਰ ਮਾਸ਼ਾਅੱਲਾ ਜੀ, ਮੱਝਾਂ ਸੋਹਣੀਆਂ ਸੜਕਾਂ ਤੇ ਵੱਜੀ ਦੀਆਂ, ਪੱਠੇ ਖਾਣ ਦੀਆਂ ਨੇ। ਠੀਕ ਹੈ, ਮੱਝਾਂ ਚੋਣ ਦੀ ਤਿਆਰੀ ਹੋਣ ਦੀ ਹੈ, ਦੁੱਧ ਸ਼ੁੱਧ ਮਾਸ਼ਾਅੱਲਾ ਜੀ। ਤੇ ਇਹ ਜਨਾਬ ਅਸੀਂ ਜਾ ਰਹੇ ਹਾਂ ਚੌਰੀ ਬਾਲੇ ਦੀ ਹਵੇਲੀ ਤੇ ਚੌਰੀ ਅਬਰਾਰੁਲ ਹਕ ਦੀ ਹਵੇਲੀ। ਇਹ ਜੀ ਇਹਨਾਂ ਦਾ ਫਾਰਮ ਹੈ, ਗਾਈਆਂ ਦਾ ਫਾਰਮ ਇਹਨਾਂ ਬਣਾਇਆ ਦਾ। ਚੈੱਕ ਕਰੋ ਜੀ ਚੌਰੀ ਬਾਲਾ, ਇਹ ਲਗਾ ਧਾਰਾਂ ਕੱਢਣ। ਹਾਂ ਜੀ ਚੌਰੀ ਜੀ ਕੀ ਹਾਲ ਨੇ? ਉਹ ਠੀਕ ਹੋ ਜਨਾਬ? ਇਹ ਇਹਨਾਂ ਨੇ ਗਾਈਆਂ ਜਨਾਬ ਅੰਦਰ ਬੰਨੀ ਦੀਆਂ ਨੇ ਤੇ ਬੜਾ ਅੱਛਾ ਇਹਨਾਂ ਨੇ ਸਿਸਟਮ ਬਣਾਇਆ ਦਾ। ਫਾਰਮ ਹੈ ਇਹਨਾਂ ਦਾ ਗਾਈਆਂ ਦਾ, ਦੁੱਧ ਸ਼ੁੱਧ ਵੇਚਦੇ ਨੇ। ਠੀਕ ਹੈ ਜੀ, ਤੇ ਬੜਾ ਨਿਜ਼ਾਮ ਹੈ। ਸਰਦੀ ਬੜੀ ਹੈ ਨਾ ਜਨਾਬ, ਤੇ ਅੰਦਰ ਤਾਂ ਗਾਈਆਂ ਨੇ ਉਹਨਾਂ ਬੰਨ ਛੜਿਆ ਦਾ ਹੈ ਕਿ ਠੰਡ ਬੜੀ ਹੈ, ਕਿਉਂਕਿ ਦੁੱਧ ਸ਼ੁੱਧ ਦੇਣ ਵਾਲੀਆਂ ਗਾਈਆਂ ਫਿਰ ਹੋ ਜਾਂਦੀਆਂ ਨੇ ਕਮਜ਼ੋਰ ਤੇ ਉਹਨਾਂ ਨੂੰ ਲੱਗਦੀ ਹੈ ਬੜੀ ਠੰਡ, ਇਸ ਲਈ ਹੁਣ ਅੰਦਰ ਬੰਨ ਛੜੀ ਦੀਆਂ ਨੇ। ਟਾਈਮ ਨਾਲ ਹੀ ਪੱਠੇ ਛੱਠੇ ਪਾ ਕੇ ਹੁਣ ਲੱਗੇ ਨੇ ਧਾਰਾਂ ਕੱਢਣ, ਕਿ ਅੰਦਰ ਹੀ ਧਾਰਾਂ ਕੱਢ ਲੈਨੇ ਆ। ਠੀਕ ਹੈ ਜੀ, ਇਹ ਚੌਰੀ ਬਾਲਾ ਜਨਾਬ। ਠੀਕ ਹੈ, ਚੌਰੀ ਬਾਲਾ ਜੱਟ ਵਾਲਾ। ਵੇਖੋ ਨਾ ਕਿੰਨੇ ਡੰਗਰ ਮਾਸ਼ਾਅੱਲਾ ਰੱਖੇ ਦੇ ਨੇ, ਅੰਦਰ ਵੀ ਬਣੇ ਦੇ ਨੇ, ਬਾਹਰ ਵੀ ਬਣੇ ਦੇ ਨੇ ਤੇ ਇੱਧਰ ਵੀ ਬਣੇ ਦੇ ਨੇ। ਠੀਕ ਹੈ ਜੀ, ਤੇ ਪਰਾਂ ਜਨਾਬ ਸੈਲਰ ਸਿਸਟਮ ਹੈ, ਯਾਨੀ ਕਿ ਮੂੰਜੀ ਲੈਂਦੇ ਨੇ ਮੁੱਲ ਤੇ ਫਿਰ ਵੇਚਦੇ ਨੇ ਪ੍ਰਾਫਿਟ ਨਾਲ। ਉਹ ਬੱਚੇ ਪਰਾਂ ਕ੍ਰਿਕਟ ਵੀ ਖੇਡਣ ਦੇ ਜੇ। ਠੀਕ ਹੈ ਜੀ, ਇਹ ਸਾਰੀ ਕਾਰਕਰਦਗੀ ਹੈ ਚੌਰੀ ਅਬਰਾਰ ਦੀ ਹੈ, ਬੜੀ ਮਿਹਨਤ ਕਰਦਾ ਹੈ ਤੇ ਡੰਗਰ ਸਾਰੇ ਇਹਦੇ ਸਿਰ ਤੇ ਹੀ ਰੱਖੇ ਦੇ ਨੇ। ਸਾਰਾ ਫਾਰਮ ਹੈ ਨਾ ਜੀ ਜਿਹੜਾ, ਇਹ ਚੌਰੀ ਅਬਰਾਰ ਦਾ ਫਾਰਮ ਹੈ ਤੇ ਇਹਦੇ ਸਿਰ ਤੇ ਹੀ ਰੱਖਿਆ ਦਾ ਇਹਨਾਂ ਨੇ ਫਾਰਮ। ਠੀਕ ਹੈ, ਬੜੀ ਮਿਹਨਤ ਕਰਦਾ ਤੇ ਜ਼ਿੰਮੇਦਾਰ ਬੱਚਾ ਹੈ ਤੇ ਬੜਾ ਕੰਮ ਕਰਦਾ। ਇਹ ਜੀ ਇਹਨਾਂ ਨੇ ਅੰਦਰ ਤੂੜੀ ਲਾਈ ਦੀ ਹੈ ਮਾਸ਼ਾਅੱਲਾ, ਤੇ ਇੱਥੇ ਵੀ ਡੰਗਰ ਬੰਨਦੇ ਨੇ ਛੋਟੇ ਬੱਚੇ, ਕਿ ਸਰਦੀ ਬੜੀ ਹੈ ਤੇ ਇਹ ਜ਼ਰਾ ਕਮਰਾ ਜ਼ਿਆਦਾ ਗਰਮ ਹੈ, ਉਹਦੀ ਵਜ੍ਹਾ ਨਾਲ ਫਿਰ ਅੰਦਰ ਬੰਨਦੇ ਨੇ ਤੂੜੀ ਵਾਲੇ ਅੰਦਰ, ਕਿ ਇੱਥੇ ਬਹੁਤਾ ਨਿੱਘ ਹੈ ਜੀ। ਇਹ ਚੌਰੀ ਅਬਰਾਰ ਕਹਿ ਰਿਹਾ ਇੱਥੇ ਬਹੁਤਾ ਨਿੱਘ ਹੁੰਦਾ। ਅੱਛਾ ਸਹੀ ਹੈ, ਤੇ ਮੂੰਹ ਵੀ ਬੋਲ ਨਾ। ਮੈਂ ਕਹਿਣਾ ਠੀਕ ਹੈ ਕੰਮ। ਅੱਛਾ, ਇਹ ਜੀ ਬੰਦਾ ਧਾਰ ਕੱਢਣ ਡਿਆ ਦਾ ਜੇ ਮਾਸ਼ਾਅੱਲਾ ਜੀ ਮਾਸ਼ਾਅੱਲਾ। ਚੈੱਕ ਕਰੋ। ਠੀਕ ਹੈ, ਇਹ ਕਿੰਨਾ ਦੁੱਧ ਦੇੜਦੀ ਹੈ ਇੱਕ ਗਾਈ? 10 ਕਿਲੋ 2 ਟਾਈਮਾਂ ਦਾ। ਸਹੀ ਹੈ ਸਹੀ ਹੈ। ਸਾਹੀਵਾਲ ਗਾਈਆਂ ਨੇ ਕਿ ਕਿਹੜੀਆਂ ਨੇ ਗਾਈਆਂ? ਇਹ ਕਿਹੜੀ ਨਸਲ ਹੈ? ਨਸਲ ਕਿਹੜੀ ਹੈ? ਵੱਧ ਤੋਂ ਵੱਧ ਨਸਲ ਹੈ। ਲਓ ਜੀ ਹੁਣ ਜਨਾਬ ਦੋਸਤੋ ਇਹ ਚੌਂਡੇ ਦੇ ਜੇ ਮੱਝ ਚੌਰੀ ਬਾਲਾ ਸਾਹਿਬ। ਠੀਕ ਹੈ ਜੀ, ਇਹ ਨਵੀਂ ਮੱਝ ਲਿਆਂਦੀ ਹੈ ਨਾ 2.5 ਲੱਖ ਰੁਪਏ ਦੀ। ਕਾਰੀਗਰ ਬੰਦਾ ਹੈ ਭਾਈ, ਕਾਰੀਗਰ ਬੰਦਾ ਹੈ। ਲਓ ਜੀ ਚਲੀਏ ਹੁਣ ਡੇਰੇ ਦਾ ਤੁਹਾਨੂੰ ਵਿਜ਼ਿਟ ਕਰਾਇਆ, ਇੱਥੋਂ ਦਾ ਜਾਨਵਰਾਂ ਦਾ ਫਾਰਮ ਦਾ, ਗਾਈਆਂ ਦਾ ਫਾਰਮ ਹੈ ਬੜਾ ਸੋਹਣਾ ਚੌਰੀ ਅਬਰਾਰ ਦਾ, ਤੇ ਇਹਦਾ ਤੁਹਾਨੂੰ ਵਿਜ਼ਿਟ ਕਰਾ ਖੜਿਆ। ਤੇ ਚਲੀਏ ਹੁਣ, ਕੀ ਖਿਆਲ ਆ? ਉਧਰੋਂ ਹਨੇਰਾ ਵੀ ਆਉਣ ਡਿਆ ਦਾ, ਉਹ ਪਰਿਆਂ ਵੀ ਚੌਰੀ ਆਉਣ ਡਿਆ ਦਾ। ਇੱਕ ਹਨੇਰਾ ਹੋ ਗਿਆ ਤੇ ਅੱਜ ਦਾ ਵਲੌਗ ਇੱਥੇ ਹੀ ਕਰਨੇ ਆ ਐਂਡ। ਉਮੀਦ ਕਰਨੇ ਆ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਏਗਾ। ਲਾਈਕ ਕਰਨਾ ਹੈ, ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਕੈਸਾ ਲੱਗਿਆ, ਤੇ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ, ਤੇ ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਣਾ ਖਿਆਲ, ਤੇ ਸਾਨੂੰ ਰੱਖਣਾ ਦੁਆਵਾਂ 'ਚ ਯਾਦ। ਠੀਕ ਹੈ,
ਤੇ ਅਗਲੇ ਵਲੌਗ 'ਚ ਹੋਏਗੀ ਮੁਲਾਕਾਤ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਓਕੇ, ਅੱਲਾ ਹਾਫਿਜ਼, ਸਲਾਮ ਅਲੈਕਮ।